ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਈ ਸੋਈ ਦੇਵੈ, 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 ਸੋਈ ਸੋਈ ਦੇਵੈ। ਜੋ ਮੰਗੇ ਠਾकुर अपने ते, जो मांगे ठाकुर अपने ते, मांगे ठाकुर अपने ते, जो मांगे ठाकुर अपने ते। साचे साहिबा क्या नाही कर तेरे, करता तेरे सब किछ है, जिस दे सो पावे, सदा सिफत सलाह तेरी, नाम मन वसावे। नाम जिनके मन बसिया, बाजे शब्द कनेरे, कहे नानक सच्चे साहिब क्या नहीं कर तेरे। सच्चे साहिबा क्या नहीं कर तेरे, जी सोई सोई देवै, 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 सोई सोई देवै। देंदा दे लेंदे थक पाए, जुगा जुगंतर खाई खाए, जो मांगे ठाकुर अपने ते, सोई सोई देवै। जो
अपने इच्छा पूरक सर्व सुख दाता हरे, जाके बस है काम तेना, सोए सहर त्याइए मेरे जीअड़े, ता सर्व सुख पावे मेरे मना। सोई 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 देवे, 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 सोई सोई देवे। एक रंग राते जो तुद आप लिव लाए, पाए भगत तेरे मन पाए, सतगुर सेवन सदा सुख दाता, सब इच्छा आप बुझावने, सोई सोई देवे, 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 सोई सोई देवे। सब इच्छा पूरिया जा पाया अगम अपारा, गुरु नानक मिलिया पार ब्रह्म, तेरे चरणा को बलिहारा। तन गुरु रामदास जी, तन गुरु रामदास जी, धन गुरु रामदास जी, धन गुरु रामदास जी। जन को प्रभ संगे असने हो, साजनो तू मीत मेरा ग्रह तेरे सबके हो। मान मांगो तान मांगो, तन लक्ष्मी सुत दे, मुक्त जुगत भुगत पूरन परमानंद परम निधान, पै पाए भगत निहाल नानक सदा सदा कुर्बान। तन गुरु रामदास जी, तन गुरु रामदास जी, धन गुरु रामदास जी, धन गुरु रामदास जी। बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, ओ बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। जी तन गुरु रामदास जी, तन गुरु रामदास जी, धन गुरु रामदास जी, अरे धन गुरु रामदास जी। जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। हो जो मांगे ठाकुर अपने ते, सोई सोई देवे, जो मांगे ठाकुर अपने ते, सोई सोई देवे। सारे बोलो जो मांगे ठाकुर अपने ते, सोई सोई देवे, जो मांगे ठाकुर
वाहिगुरु गज के वाहिगुरु 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 गुरु रामदास जी तन गुरु रामदास जी तन गुरु रामदास जी तन गुरु रामदास जी जी बाबा दीप सिंह जी बाबा दीप सिंह जी बाबा दीप सिंह जी बाबा दीप सिंह जी जो मांगे ठाकुर अपने ते सोई सोई देवे जो मांगे ठाकुर अपने ते सोई सोई बोले सोनहाल सत श्री अकाल। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਦੇਖੋ ਪਿਆਰਿਓ, ਇੱਕ ਤੇ ਹੈ ਅਸੀਂ ਜੋ ਮੰਗਿਆ ਸਤਿਗੁਰਾਂ ਨੇ ਉਸ ਮੁਤਾਬਕ ਸਾਡੀ ਝੋਲੀ ਭਰਤੀ। ਇਹ ਵੀ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਪਰ ਕਈ ਵਾਰੀ ਬੰਦੇ ਦੀ ਮੰਗ ਜਾਇਜ਼ ਹੁੰਦੀ ਹੈ ਤੇ ਮਾਫੀ ਦੇਣਾ ਕਈ ਵਾਰੀ ਨਜਾਇਜ਼ ਵੀ ਹੁੰਦੀ ਹੈ। ਬੰਦੇ ਨੂੰ ਨਹੀਂ ਪਤਾ ਪਰ ਮੰਗੀ ਜਾਂਦਾ ਹੈ, ਮੰਗੀ ਜਾਂਦਾ ਹੈ। ਤੇ ਇਹੋ ਜਿਹੇ ਸਮੇਂ ਤੇ ਸਤਿਗੁਰੂ ਕਰਦੇ ਕੀ ਨੇ, ਆਪਣੇ ਪਿਆਰ ਵਾਲੇ ਦੀ ਨਜਾਇਜ਼ ਮੰਗ ਪੂਰੀ ਨਹੀਂ ਕਰਦੇ। ਕਰਦੇ ਕੀ ਨੇ, ਜਿਹੜੇ ਅੰਦਰ ਨਜਾਇਜ਼ ਮੰਗ ਮੰਗਣ ਵਾਲੇ ਖਿਆਲ ਨੇ ਨਾ, ਉਹ ਖਿਆਲਾਂ ਨੂੰ ਹੀ ਖਤਮ ਕਰ ਦਿੰਦੇ ਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। शायद कई ना समझे हों, अज तो 8-9 साल पुरानी बात है।
मैं एक जगह तो कीर्तन करके बाहर निकलिया ते एक तकरीबन 60-65 साल की उम्र के बजुर्ग मैनू कहंदे भाई साहब एक गल करनी। मैं कहा जी दसो। कहंदे गुरबाणी पढ़ के सतगुरां कोलों जो मंगदे आ वो देंदे ने। मैनू हुण अगे जाण दी काहली सी, मैं वही कहना सी हाँ जो मंगो तुसी मिलदा ही है बाणी पढ़ के। कहंदा पक्का? मैं कहा हाँ। जदों बाणी पढ़ के सिख अरदास करदा जिहड़ी मंग होवे सतगुरु झोलियां भरदे ने। ते कहंदा मैं रोज़ दे 5 पाठ सुखमनी साहिब दा अपना नेम वधाया, रोज़ दे 5 पाठ सुखमनी साहिब दा। मैं इन्नी गल सुन के बड़ा खुश होण ही लगा ते अगों कहंदा मैं रोज़ दे 5 पाठ सुखमनी साहिब दा नेम वधाया, इस करके वधाया कि नाल दे गुआंढी नाल मेरी बनदी नहीं। वो जमीन दे उत्ते रुले, सड़क दे उत्ते रुले, दसो रुलेगा? आखो धन गुरु रामदास जी, धन गुरु रामदास जी। हुण मैनू जाण दी भावें अगे काहली सी थोड़ी, पर मैं 2 मिनट उतरिया गड्डी चों ते एक बेनती कीती। मैं कहा बजुर्गो, पहली गल गुरबाणी अमृत ते जहर नहीं। गुरबाणी पढ़ के जो सतगुरां दे कोलों असीं मंगदे आ, सतगुरु किरपा दा खाता खोल के देंदे ने। पर गुरबाणी अमृत ते जहर नहीं। हुण मन लो कोई अनजान पुणे च बाणी इस वास्ते पढ़न लग पवे फलाणे दा बुरा होवे, दूजे जेड़े जंतर मंतर तंत्र ने एक दा बगाड़िया दूजे दा सवारे, इदां हुंदा है। पर जेड़ी गुरबाणी है ये अमृत ते जहर नहीं। जे कोई अनजान पुणे दे करके बाणी इस वास्ते पढ़न लग पिया ना, फलाणे नूं मैं जमीन दे उत्ते रुलदा वेखां, बाणी किसे नूं जमीन ते नहीं रोलेगी। होएगा कि जेड़ा बंदा बाणी पढ़ के एक गलत मंग रहा है ना, सतगुरु किरपा दा खाता खोलणगे, ओदे अंदरों एक गलत मंगण वाले ख्यालां नूं ही खत्म कर देणगे। आखो धन गुरु रामदास जी, धन गुरु रामदास। दूजे दा बुरा नहीं होएगा, पर जेड़ा मन दूजे दा बुरा मंग रहा है ना, ओदे अंदरों ही एक गलत ख्याल खत्म कर देगी गुरबाणी। एडी ताकत है बाणी दे विच। मैं जेड़ी गल कर रहा, कई बारी बंदे दी मंग जायज हुंदी, कई बारी नजायज हुंदी। हुण साडे घरां च छोटे बच्चे ने, मेरी भी 3 साल दी एक बेटी है। हुण तुसीं सुणिओ, कई बारी बच्चा मोमबत्ती जग रही होवे, ओनू अणजान पुणे दे विच हत्थ लाउण लगदा है, ओनू खड़ाउणा लगदा है। हुण की करदे हो तुसीं? बच्चा जे छोटा होवे ओनू लाउण देंदे मोमबत्ती नूं हत्थ? नहीं ना लाउण देंदे, रोकदे हो। एक बारी रोकोगे, दूजी बारी जदों फिर लाउण लगे, तीजी बारी कई बारी चपेट भी असीं मार, तैनूं समझ नहीं आउंदी। उदों ते बच्चा जिद करदा मैनूं हत्थ नहीं लाउण दित्ता, पर जदों वड्डा हुंदा उदों समझ आउंदी, ओहो जे मां ने जां बापू ने रोकिया ना हुंदा मेरा हत्थ सड़िया होना सी। आखो धन गुरु रामदास जी, धन गुरु रामदास। जिवें साडे बच्चे ने, सच्ची गल है असीं भी ते किसे दे बच्चे हैं ना, साडे सिर ते भी ते कोई बैठा है ना। कौन बैठा? खुद धन गुरु रामदास जी, धन गुरु रामदास। कौन बैठा साडे सिर दे उत्ते? धन बाबा दीप। असीं भी ते उन्हां दे बच्चे आ ना। जिवें साडा बच्चा किसे गलत चीज नूं हत्थ लाउण लगे असीं कदी नहीं लाउण देंदे, इसे तरह जदों असीं भी कोई गलत मंग मंगदे आ ना, सतगुरु किसे कीमत ते ओह गलत मंग पूरी होण ही नहीं देंदे। सानू चंगी लग रही होंदी चीज, हाय मेरा आ बन जे, मेरा आ बन जे, मेरा इदां, पर सतगुरां नूं पता है जे इस वेले इहनूं आ चीज देती ना, हजारां ने विरोधता दे विच खड़े हो जाना। आखो धन गुरु रामदास जी, धन गुरु रामदास। ये चीज नहीं इहदे लई जहर बन जाना। सतगुरु कहंदे नहीं अजे समा नहीं आया, समा आएगा, दवांगा तैनूं चीज, उदों दवांगा जदों ये विरोधता करन वाले भी तेरी सपोर्ट करन वाले बन जाणगे। नहीं दे देंगा उदों। ये तो सतगुरां नूं पता है किहड़े वेले किहड़ी चीज देनी है। ते मेरी बेनती है, अज गुरु पिता जी की गोदी च बैठे आ ना, नजायज मंग नहीं जायज मंग मंगे हो। जायज मंग पता की हुंदी? जिवें बाबा नंद सिंह साहिब ने मंग ली जायज मंग। दर्शन होए 2 महापुरखां नूं, बाबा नंद सिंह जी नूं ते बाबा जवंद सिंह जी नूं, गुरु नानक दे। गुरु ग्रंथ साहिब दे विचों गुरु नानक वेखिया। अकैडमी के बच्चों को कई बार मैं आही बेनती करता हुन्ना, ओहो ही गुरु ग्रंथ साहिब ने जिन्हां विचों बाबे नंद सिंह ने गुरु नानक वेखिया। तुसीं भी भावना नाल सेवा करो, तुहाडे ते भी बख्शिशां वरतणगीआं। ये पत्तरे नहीं, ये अखर नहीं, ये सीना है गुरु नानक दा।
ਇਹ ਸੀਨਾ ਹੈ ਬਾਬੇ ਦਾ। ਹੁਣ ਬਾਬਾ ਆਨੰਦ ਸਿੰਘ ਸਾਹਿਬ ਤੇ ਬਾਬਾ ਜਵੰਦ ਸਿੰਘ ਜੀ ਨੂੰ ਦਰਸ਼ਨ ਹੋਏ ਗੁਰੂ ਨਾਨਕ ਦੇ, ਤੇ ਬਾਬਾ ਜਵੰਦ ਸਿੰਘ ਜੀ ਕੋਲੋਂ ਪੁੱਛਿਆ, ਰਿਖੀ ਜੀ ਕੁਝ ਮੰਗੋ, ਤੇ ਕੀਰਤਨ ਕਰਦੇ ਸੀ ਬੜਾ ਸੋਹਣਾ। ਤੇ ਬਾਬਾ ਜਵੰਦ ਸਿੰਘ ਜੀ ਪਤਾ ਕੀ ਕਹਿੰਦੇ, ਮਹਾਰਾਜ ਕਿਰਪਾ ਕਰੋ, ਆ ਜਾਇਜ਼ ਮੰਗੇ। ਮਹਾਰਾਜ ਜਦੋਂ ਮੈਂ ਤੁਹਾਡਾ ਕੀਰਤਨ ਕਰਨ ਦੇ ਲਈ ਬੈਠਾ ਨਾ, ਜਿਵੇਂ ਹੁਣ ਤੁਸੀਂ ਮੈਨੂੰ ਦਰਸ਼ਨ ਦੇ ਰਹੇ, ਇਸੇ ਤਰ੍ਹਾਂ ਮੈਨੂੰ ਤੁਹਾਡੇ ਦਿਦਾਰੇ ਹੁੰਦੇ ਰਿਹਾ ਕਰਨ। ਤੇ ਗੁਰੂ ਨਾਨਕ ਇੰਨੇ ਮੁਸਕਰਾਏ, ਏਡੇ ਪਿਆਰ 'ਚ ਆਏ, ਏਡੀ ਕਿਰਪਾ ਦਾ ਖਾਤਾ ਖੋਲਿਆ। ਬਾਬਾ ਨਾਨਕ ਪਤਾ ਕੀ ਕਹਿੰਦੇ, ਕਹਿੰਦੇ ਮਹਾਂਪੁਰਖੋ ਜਦੋਂ ਤੁਸੀਂ ਕੀਰਤਨ ਕਰਨ ਦੇ ਲਈ ਬੈਠਿਆ ਕਰੋਗੇ ਨਾ, ਤੁਹਾਨੂੰ ਏਦਾਂ ਬਹਿ ਕੇ ਦਰਸ਼ਨ ਵੀ ਦਿਆ ਕਰਾਂਗੇ। ਜਦੋਂ ਕੀਰਤਨ ਕਰਨ ਬੈਠੋਗੇ ਤੁਹਾਡਾ ਕੀਰਤਨ ਸੁਣਿਆ ਵੀ ਕਰਾਂਗੇ। ਤੇ ਮਹਾਂਪੁਰਖੋ ਜਦੋਂ ਕੀਰਤਨ ਤੇ ਬਹਿ ਜਾਇਆ ਕਰੋਗੇ ਨਾ, ਅਸੀਂ ਤੁਹਾਡੀ ਰਸਨਾ ਦੇ ਉੱਤੇ ਬਹਿ ਕੇ ਕੀਰਤਨ ਕਰਿਆ ਵੀ ਕਰਾਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਦੋਂ ਕੀਰਤਨ ਤੇ ਬੈਠੋਗੇ ਅਸੀਂ ਉਸੇ ਵੇਲੇ ਤੁਹਾਡੀ ਰਸਨਾ ਤੇ ਬਹਿ ਕੇ ਕੀਰਤਨ ਕਰਿਆ ਵੀ ਕਰਾਂਗੇ। ਇਹ ਜਾਇਜ਼ ਮੰਗ ਮੰਗੀ ਤੇ ਬਾਬੇ ਨੇ ਕੀਤੀ ਪੂਰੀ। ਤੇ ਬਾਬਾ ਆਨੰਦ ਸਿੰਘ ਜੀ ਦੀ ਵਾਰੀ ਆ ਗਈ, ਰਿਖੀ ਜੀ ਤੁਸੀਂ ਕੁਝ ਮੰਗੋ। ਮਹਾਰਾਜ ਮੰਗਣਾ ਨਹੀਂ ਆਉਂਦਾ, ਤੁਹਾਡੇ ਦੀਦਾਰ ਹੋ ਗਏ, ਹੋਰ ਕੀ ਚਾਹੀਏ, ਮੰਗਣਾ ਨਹੀਂ ਆਉਂਦਾ। ਦੂਜੀ ਵਾਰੀ ਬਚਨ, ਤੀਜੀ ਵਾਰੀ, ਉਹ ਰਿਖੀ ਜੀ ਬਚਨ ਖਾਲੀ ਨਹੀਂ ਮੋੜੀ ਤਾਂ ਕੁਝ ਮੰਗੋ। ਤੇ ਬਾਬਾ ਆਨੰਦ ਸਿੰਘ ਜੀ ਨੇ ਕੀ ਮੰਗਿਆ, ਕਹਿੰਦੇ ਮਹਾਰਾਜ ਮੈਨੂੰ ਤੇ ਮੰਗਣਾ ਕੁਝ ਵੀ ਨਹੀਂ ਆਉਂਦਾ, ਪਰ ਜੇ ਤੁਸੀਂ ਤਰੁੱਟ ਕੇ ਪੁੱਛਦੇ ਹੋ ਨਾ, ਕਹਿੰਦੇ ਹੋ ਕੁਝ ਮੰਗ, ਤੇ ਮੇਰੀ ਇੱਕੋ ਬੇਨਤੀ ਹੈ, ਕਿਰਪਾ ਕਰੋ ਇਹ ਆਨੰਦ ਸਿੰਘ ਨੂੰ ਆਪਣਾ ਬਣਾ ਲਓ, ਮੈਨੂੰ ਆਪਣਾ ਬਣਾ ਲਓ। ਤੇ ਉਸ ਵੇਲੇ ਗੁਰੂ ਨਾਨਕ ਵੀ ਮੁਸਕਰਾਏ, ਕਹਿੰਦੇ ਰਿਖੀ ਜੀ ਇੱਕ ਪਾਸੇ ਕਹਿੰਦੇ ਮੰਗਣਾ ਨਹੀਂ ਆਉਂਦਾ, ਦੂਜੇ ਪਾਸੇ ਸਭੋ ਕੁਝ ਮੰਗ ਲਿਆ। ਜਿਹਦਾ ਗੁਰੂ ਨਾਨਕ ਆਪਣਾ, ਉਹਨੂੰ ਕਾਹਦੀ ਕਮੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਉਹ ਜਿਹਦਾ ਗੁਰੂ ਰਾਮਦਾਸ ਆਪਣਾ, ਜਿਹਦਾ ਬਾਬਾ ਦੀਪ ਸਿੰਘ ਆਪਣਾ, ਉਹਨੂੰ ਕਮੀ ਕਾਹਦੀ। ਕੁਝ ਸਮੇਂ ਲਈ ਕੋਈ ਰੁਕਾਵਟ ਉਹਦੇ ਰਾਹ 'ਚ ਆ ਸਕਦੀ ਏ, ਪਰ ਉਹਨੂੰ ਤੇ ਭਰੋਸਾ ਹੁੰਦਾ ਰੁਕਾਵਟ ਵੱਡੀ ਨਹੀਂ। ਜਿਹੜਾ ਰੁਕਾਵਟਾਂ ਦੇ ਸਾਹਮਣੇ ਆ ਕੇ ਖੜ ਜਾਂਦਾ ਨਾ, ਵੱਡਾ ਤੇ ਉਹ ਹੈ। ਮਾਰਨ ਵਾਲੇ ਵੱਡੇ ਨਹੀਂ, ਜਿਹੜਾ ਹਰ ਵੇਲੇ ਰਖਵਾਲਾ ਬਣ ਕੇ ਨਾਲ ਚੱਲਦਾ, ਬਚਾਉਣ ਵਾਲਾ ਵੱਡਾ ਬੱਪੂ ਨਾਲ ਹੈ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਾਇਜ਼ ਮੰਗ, ਜਾਇਜ਼ ਮੰਗ, ਜਾਇਜ਼ ਮੰਗ ਮੰਗਿਆ। ਇੱਕ ਅੰਮ੍ਰਿਤਸਰ ਕਿਲਾ ਭੰਗੀਆਂ ਦਾ ਇਲਾਕਾ ਹੈ, ਬੜੀ ਕਰਨੀ ਵਾਲੇ ਉੱਥੋਂ ਦੇ ਮਹਾਂਪੁਰਖ ਹੋਏ ਨੇ। ਮਾਤਾ ਜੀ ਸਾਰੀਆਂ ਸੰਗਤਾਂ ਕਹਿੰਦੀਆਂ ਸੀ ਉਹਨਾਂ ਨੂੰ, ਮੇਰੇ ਦਿਮਾਗ ਚੋਂ ਨਾਮ ਵਿਸਰ ਗਿਆ ਉਹਨਾਂ ਦਾ। ਤੇ ਉਹ ਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਖੜ ਕੇ, ਜਦੋਂ ਪ੍ਰੋਗਰਾਮ ਕਰਨੇ, ਸਮਾਪਤੀ ਹੋਣੀ ਤੇ ਅਰਦਾਸ ਕਰਨੀ। ਤੇ ਜਦੋਂ ਅਰਦਾਸ ਕਰਨੀ ਨਾ, ਤੇ ਅਰਦਾਸ ਵਿੱਚ ਇਹ ਕਹਿਣਾ, ਇਹ ਕਲਗੀਆਂ ਵਾਲਿਆ ਮੈਨੂੰ ਦਰਸ਼ਨ ਨਾ ਦੇਵੀਂ, ਦਰਸ਼ਨ ਨਾ ਦੇਵੀਂ। ਕਿਸੇ ਨੇ ਪੁੱਛ ਲਿਆ, ਮਾਂ ਜੀ ਸਾਰੇ ਕਹਿੰਦੇ ਦਰਸ਼ਨ ਹੋਣ, ਤੁਸੀਂ ਇਹ ਕੀ ਦਰਸ਼ਨ ਨਾ ਦੇਵੀਂ? ਕਹਿੰਦੇ ਹਾਂ ਮੈਂ ਕੋਈ ਅਰਦਾਸ ਕਰਦੀ, ਮੈਨੂੰ ਦਰਸ਼ਨ ਨਾ ਦੇਵੀਂ। ਤੇ ਇੱਕ ਦੋ ਬੀਬੀਆਂ ਨੇ ਪਿਆਰ ਵਿੱਚ ਕਿਹਾ, ਜੀ ਇਹ ਕਿਉਂ, ਸਾਰੇ ਤੇ ਦਰਸ਼ਨ ਮੰਗਦੇ ਨੇ। ਕਹਿੰਦੇ ਮੈਂ ਤਾਂ ਕਰਕੇ ਕਹਿੰਦੀ ਆ, ਮੈਨੂੰ ਦਰਸ਼ਨ ਨਾ ਦੇਵੀਂ, ਕਿਉਂਕਿ ਮੇਰੀ ਇੰਨੀ ਸਮਰੱਥਾ ਨਹੀਂ, ਮੇਰਾ ਹਿਰਦੇ ਦਾ ਭਾਂਡਾ ਇੰਨਾ ਵੱਡਾ ਨਹੀਂ ਕਿ ਮੈਂ ਕਲਗੀਆਂ ਵਾਲੇ ਦੇ ਦਰਸ਼ਨਾਂ ਦੀ ਝਾਲ ਨੂੰ ਝੱਲ ਸਕਾਂ। ਪਰ ਮੈਂ ਇੱਕ ਮੰਗ ਜ਼ਰੂਰ ਮੰਗਦੀ ਆ ਅੰਦਰੋਂ। ਕਹਿੰਦੇ ਜੀ ਉਹ ਕੀ? ਕਹਿੰਦੇ ਮੈਂ ਇੱਕ ਮੰਗ ਜ਼ਰੂਰ ਮੰਗਦੀ ਆ, ਮਹਾਰਾਜ ਮੈਨੂੰ ਦਰਸ਼ਨ ਨਾ ਦੇਵੀਂ, ਪਰ ਇੱਕ ਮੰਗ ਜ਼ਰੂਰ ਮੰਗਦੀ ਆ, ਜਦੋਂ ਮੇਰਾ ਅਖੀਰਲਾ ਵੇਲਾ ਆਵੇ, ਨਾ ਮੈਨੂੰ ਜਮਦੂਤ ਲੈਣ ਆਉਣ, ਨਾ ਕੋਈ ਦੇਵੀ ਦੇਵਤਾ, ਨਾ ਕੋਈ ਹੋਰ ਲੈਣ ਆਵੇ, ਅਖੀਰਲੇ ਵੇਲੇ ਬਾਜਾਂ ਵਾਲਿਆ ਮੈਨੂੰ ਲੈਣ ਤੂੰ ਆਪ ਆਵੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਦਾਂ ਜਾਇਜ਼ ਮੰਗਾਂ ਮੰਗਿਆ ਕਰੋ। ਜਿੰਨਾ ਮੰਗਾਂ ਦੇ ਵਿੱਚ ਸਾਰੀਆਂ ਮੰਗਾਂ ਆ ਜਾਂਦੀਆਂ ਨੇ, ਜਿੰਨਾ ਮੰਗਾਂ ਦੇ ਵਿੱਚ ਲੋਕ ਦੇ ਸੁੱਖ ਵੀ ਆ ਜਾਂਦੇ, ਪਰਲੋਕ ਦੀਆਂ ਦਾਤਾਂ ਵੀ ਆ ਜਾਂਦੀਆਂ। ਆਹ ਮੰਗਾਂ ਮੰਗੀ ਆਪਾਂ ਗੁਰੂ ਕੋਲ। ਅਸੀਂ ਤੇ ਮੰਗਦੇ ਆ ਫਲ, ਉਹ ਫਲ ਨਾ ਮੰਗੋ, ਰੁੱਖ ਮੰਗੋ। ਜਿਹਨੂੰ ਰੁੱਖ ਮਿਲ ਗਿਆ ਉਹਨੂੰ ਫਲ ਵੀ ਮਿਲਣਗੇ, ਫੁੱਲ ਵੀ ਮਿਲਣਗੇ, ਉਹਨੂੰ ਛਾਂ ਵੀ ਮਿਲੇਗੀ, ਸਭ ਕੁਝ ਮਿਲ ਜਾਏਗਾ। ਅਸੀਂ ਤੇ ਮੰਗਣਾ ਆਪਣੇ ਗੁਰੂ ਰਾਮਦਾਸ ਨੂੰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖ ਨੇ ਜੀ ਧੰਨ ਬਾਬਾ ਦੀਪ ਸਿੰਘ ਫਿਰ ਆਖੋ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਾਇਜ਼ ਮੰਗਾਂ ਮੰਗਿਆ ਕਰੋ, ਜਾਇਜ਼ ਮੰਗਾਂ।
जायज मंगा। मेरा अज तो 20 साल हो गए एक्सीडेंट होया, अख दे उत्ते निशान ने, सब नूं पता, जिहड़े उदों दे जुड़े ने उन्हां नूं पता। गड्डियां आपस च आमो सामने टक्कर हुई सी दोपहर दे वेले, ते ये अख दा ये हिस्सा ना सारा मेरा बाहर आ गया सी, ते ये ऑपरेट होया, ये टांके लगे हुए ने इत्थे। तकरीबन 15-20 दिनों बाद साडा नागपुर कीर्तन सी। 15-20 दिनों च बापू ने 9x9 करता सी, चढ़दी कला च करता सी, संगत दी अरदासां सी, महाराज दी मेहर नाल। जदों मैं गया 15-20 दिनों बाद नागपुर कीर्तन ते उदों हज़ारां संगतां दा इकट्ठ, हज़ारां। ते पहले दीवान दे विच 3 के 4 दीवान सी। मैं इक्को गल कही सी, मैं कहा साध संगत जी मौत ते आउणी है, सब नूं आउणी, ये ते पक्की गल है, इहदे चों कोई बच नहीं सकिया, जाना तो है। ते मैं क्या अज मैं संगत दे विचों मंगदा कि जदों भी अखीरला वेला आवे, सड़कां दे उत्ते ना आवे, मैं क्या मैं कीर्तन करदा होवां, संगतां सुणदियां होण, ते उदों ही मेरा अखीरला साह निकले। आखो धन गुरु रामदास जी, धन गुरु रामदास जी। इदां दियां मंगां मंगिया करो। मोहे मरने का चाओ है, मरो तां हर के द्वार। मौत ते आउणी है, सड़कां दे उत्ते आ जाएगी। लोकी कहंदे इह ते कुत्ते दी मौत मर गया। कई वारी इदां लोकी गल्लां करदे ने, आपस दे विच हुंदियां गल्लां। नहीं, इदां दी मौत ना आवे। आवे किवें? आ मेरा एक मित्र है, घर उहने गुरु ग्रंथ साहिब जी दा कमरा बनाया, बड़ी भावना नाल सेवा करदा, बड़ी शरधा नाल। ते गुरु पिता जी नूं 2 घंटे खलो के चौर साहिब दी सेवा। मैं किते ने पुछया, मैं कि मंगदा की? कहंदा मंगदा ते मैं होई आ कि जदों भी खीरला वेला आवे मैं इदां चौर साहिब ही करदा हां। धन गुरु रामदास जी, धन गुरु रामदास जी। प्यार न लखो ने जी, धन बाबा दीप सिंह जी। संत सुजान सिंह जी पढ़ते सी, इतना तो कर गुरु जी, जब जान तन से निकले, तेरा ही नाम लेते मेरे प्राण तन से निकले। मैं कोशिश करांगा, कल पढ़ांगे। सारी संगत सजी हो, जब तू की धुन लगी हो, मतलब सारी संगत बैठी होवे, तू ही तू दी धुन लगी होवे। कहंदे सारी संगत सजी हो, जब तू की धुन लगी हो, तेरे चरणों में पड़ा हूं, जब जान तन से निकले। बस तेरे चरण होण, तू होवे मैं होवां, होर क्या चाहिए, होर की चाहिए। आखो धन गुरु रामदास जी, धन गुरु रामदास। वड्डियां मंगां मंगिया करो, आ छोटियां छोटियां मंगां नहीं, मैनू आओ दे दिओ, आओ दे दिओ, आओ दे दिओ। मंगां मंगो सेवा दियां, मंगां मंगो सिमरन दियां, मंगां मंगो उस दाते नूं मंगण दियां कि गुरु रामदास तू ही मेरे कोल आ जा यार, बाबा दीप सिंह तू ही मेरे कोल आ जा। है जी, ते जिहदे कोल बाबा दीप सिंह आ गए, जिहदे दोस्त मित्र ओ बन गए, ओनू कादी कमी। जिसका पिता तू है मेरे स्वामी, दस बारक भूख कैसी, नौ निद नाम निधान ग्रह तेरे, मन पंछे सो लैसी। है जी, ये वड्डियां मंगां। ते जदों वड्डियां मंगां जायज मंगां मंगोगे ना, फिर तुसी भी कहोगे बापू ने मेरियां मंगां पूरियां कीतियां। ते तुसी भी फिर पढ़ोगे कि जो मंगे ठाकुर अपने ते सोई सोई दे। जो मांगे ठाकुर अपने ते, सोई सोई देवे। राम ते इक दान, इहो जिहियां मंगां। सगल मनोरथ पूरन होवे, सिमरो तुम्हारा नाम। चरण तुम्हारे हृदय बसे, संतन का संग पाओ। सोग अगन में मन न व्यापे, 8 पहर गुण गाओ। स्वस्थ व्यवस्था हर की सेवा, मत अंत प्रभ जपण। नानक रंग लगा परमेश्वर, पौड़ जन्म ना छपन। जो मांगे ठाकुर अपने ते, सोई सोई देवे। जो मांगे ठाकुर अपने ते, सोई सोई देवे। धन गुरु रामदास जी, धन गुरु रामदास जी, धन गुरु रामदास
वाहगुरु गज के वाहगुरु 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 जेड़े बाहर बैठे सारे गज के वाहगुरु 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 वाहगुरु। जो मांगे ठाकुर अपने ते सोई सोई देवे। जो मांगे ठाकुर अपने ते सोई सोई देवे। सत श्री अखीर ते 4-5 मिनट वड्डी मंग मंगी है, वड्डी मंग। मैनू अपना बना लो, मैनू गल नाल ला लो बाबा दीप सिंह जी। मैनू अपना बना लो, मैनू गल नाल ला लो बाबा दीप सिंह जी। बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। मैनू अपना बना लो, मैनू गल नाल ला लो बाबा दीप सिंह जी। मैनू अपना बना लो, मैनू गल नाल ला लो बाबा दीप सिंह जी। चंगा जा पावे हाँ मंदा, मैं चंगा जा पावे हाँ मंदा। बाबा जी मैनू अपना बना लेना, बाबा जी मैनू अपना बना लेना, बाबा जी मैनू अपना बना लेना, बाबा जी मैनू अपना बना लेना। चंगा जा पावे हाँ मंदा, मैं चंगा जा पावे हाँ मंदा। बाबा जी मैनू अपना बना लेना, बाबा जी मैनू अपना बना लेना, बाबा जी मैनू अपना बना लेना, बाबा जी मैनू अपना बना लेना। धन गुरु रामदास जी, धन गुरु रामदास जी, प्यार न लखन जी, धन बाबा दीप सिंह जी। तू बख्शण हार पिताए, तू सबना दादा ताए। तू बख्शण हार पिताए, तू सबना दादा ताए। ओ शाह दा तू शाए, तू जानन हार पिताए। शाह दा तू शाह, तू जानन हार पिताए। मैं तोहाडे चरनी ते पया हाँ,
चरनी टै पया तुसी मेरे पर्दे टक लेना, तुसी मेरे पर्दे टक लेना। मैं चंगा जा पावे हाँ मंदा, मैं चंगा जा पावे हाँ मंदा। बाबा जी मैनू अपना बना लेना, बाबा जी मैनू अपना बना लेना। मैनू मेरे दाता जी हर पल तुहाडी याद आउंदी है। मैनू मेरे दाता जी हर पल तुहाडी याद आउंदी है। दिने ना चैन मिलदा है, ना राती नींद आउंदी है। दिने ना चैन मिलदा है, ना राती नींद आउंदी है। विछोड़ा सह नहीं सकता, मैं विछोड़ा सह नहीं सकता। मेरे तुसी अंग संग ही रहना, मेरे तुसी अंग संग ही रहना। मैं चंगा जा पावे हाँ मंदा, बाबा जी मैनू अपना बना लेना, बाबा जी मैनू अपना बना लेना। बाबा जी मैनू अपना बना लेना, बाबा जी मैनू अपना बना लेना। मैनू अपना बना लो, मैनू गल नाल ला लो बाबा दीप सिंह जी। मैनू अपना बना लो, मैनू गल नाल ला लो बाबा दीप सिंह जी। मैनू अपना बना लो, मैनू गल नाल ला लो बाबा दीप सिंह जी। मैनू अपना बना लो, मैनू गल नाल ला लो बाबा दीप सिंह जी। बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। ओ मैनू अपना बना लो, मैनू गल नाल ला लो बाबा दीप सिंह जी। मैनू अपना बना लो, मैनू गल नाल ला लो बाबा दीप सिंह जी। बाबा दीप सिंह जी, 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 बाबा दीप सिंह जी। बोले सोनहाल सत श्री अकाल। गुरु रामदास जी, धन गुरु रामदास जी। प्यार न लखन जी धन बाबा दीप सिंह जी। कीर्तन ਦੀ ਸਮਾਪਤੀ। ਬਾਕੀ ਸੇਵਾਵਾਂ ਦਾ ਕੁੰਭ ਜਿਹੜਾ ਇੱਥੇ ਚੱਲਦੇ ਆ ਤਕਰੀਬਨ ਸਭ ਨੂੰ ਪਤਾ ਹੈ, ਪਰ ਕਈ ਨਵੇਂ ਪ੍ਰੇਮੀ ਰੋਜ਼ ਜੁੜਦੇ ਨੇ, ਨਵੀਂ ਪਨੀਰੀ ਰੋਜ਼ ਜੁੜਦੀ ਹੈ। ਉਹਨਾਂ ਦੇ ਗਿਆਤ ਲਈ ਮੈਂ ਬੇਨਤੀ ਕਰਦਾ ਕਿ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ,
2-2.5 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ, ਆਪਣੀਆਂ ਅੱਖਾਂ ਨਾਲ ਵੇਖੋ ਰਾਮ ਤੀਰਥ ਰੋਡ ਜੋ ਇਹ ਸੇਵਾਵਾਂ ਦਾ ਕੁੰਭ ਚੱਲ ਰਿਹਾ। ਰਾਮ ਤੀਰਥ ਮੰਦਿਰ ਦੇ ਉਸ ਤੋਂ 1 ਕਿਲੋਮੀਟਰ ਪਹਿਲਾਂ ਹੀ ਸੜਕ ਦੇ ਉੱਤੇ ਅੱਡਾ ਬੌਲੀ, ਕਿਸੇ ਨੂੰ ਪੁੱਛ ਲਿਓ, ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ, ਬਾਕੀ ਜਿੰਨੇ ਵੀ ਇਲਾਜ ਨੇ ਲਾਗਤ ਮੁੱਲ ਨਾਲ ਹੁੰਦੇ ਨੇ। ਬਾਕੀ ਹਸਪਤਾਲਾਂ 'ਚ ਪੁੱਛ ਕੇ ਆਇਆ ਕਰੋ ਰੇਟ, ਜਿਹੜੇ ਪ੍ਰਾਈਵੇਟ ਹਸਪਤਾਲ ਨੇ। ਇੱਥੇ ਜਦੋਂ ਆਓਗੇ ਤੁਹਾਨੂੰ ਲੱਗੇਗਾ ਇੱਥੇ ਤੇ ਬਿਲਕੁਲ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਨੋ ਪ੍ਰੋਫਿਟ ਨੋ ਲੋਸ ਦੇ ਉੱਤੇ ਕੰਮ ਹੋ ਰਿਹਾ। ਬਾਹਰੋਂ ਪਹਿਲੇ ਪਤਾ ਕਰਕੇ ਆਇਓ ਰੇਟਾਂ ਦਾ, ਮਹਾਰਾਜ ਜੀ ਦੀ ਮਿਹਰ ਨਾਲ। ਇੱਕੋ ਛੱਤ ਥੱਲੇ ਸਾਰੇ ਇਲਾਜ। ਸਕੂਲ CBSE ਸਕੂਲ ਹੈ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਬਿਲਕੁਲ ਨੋਰਮਲ ਜੀਆਂ ਫੀਸਾਂ ਦਾ। CBSE ਸਕੂਲਾਂ 'ਚ ਚਲੇ ਜਾਓ, ਦੂਜੇ ਪਤਾ ਕਰਕੇ ਆਓ ਉੱਥੇ ਕਿੰਨੀਆਂ ਫੀਸਾਂ, ਕਿੰਨੇ ਦਾਖਲੇ, ਤੁਹਾਨੂੰ ਲੱਗੇਗਾ ਇੱਥੇ ਦੇ ਅਸੀਂ ਕੁਝ ਲੈ ਹੀ ਨਹੀਂ ਰਹੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਚੰਗੇ ਸਕੂਲਾਂ 'ਚ ਪਤਾ ਕਰਕੇ ਆਇਓ, ਮਹਾਰਾਜ ਜੀ ਦੀ ਮਿਹਰ ਦੇ ਨਾਲ। ਇਹ ਤੁਹਾਡੀਆਂ ਸੀਸਾਂ ਨਾਲ ਸਕੂਲ ਚੱਲ ਰਿਹਾ, ਹਸਪਤਾਲ ਚੱਲ ਰਿਹਾ। ਗੁਰੂ ਬਾਬਾ ਨਾਨਕ ਜੀ ਦੀ ਰਸੋਈ 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ 11 ਤੋਂ 4 ਵਜੇ। ਕਿਸੇ ਵੀ ਦਿਨ ਆ ਕੇ ਵੇਖੋ, ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਉਣ ਦੀ ਸੇਵਾ ਹੁੰਦੀ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਨਾਲ ਦੇ ਪਿੰਡ ਤੋਂ ਇਹ ਸੇਵਾ ਸ਼ੁਰੂ ਕੀਤੀ ਹੋਈ ਹੈ। ਉਹ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਟਿਫਨ ਦੇ ਵਿੱਚ ਪੈਕ ਹੋ ਕੇ ਲੰਗਰ ਜਾਂਦਾ 2 ਵੇਲੇ ਦਾ। ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ, ਕਈਆਂ ਨੇ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ। ਅਸੀਂ ਇਦਾਂ ਨਹੀਂ ਕਰਨਾ, ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਨਾ। ਪਰ ਅਣਜਾਣ ਪੁਣੇ 'ਚ ਜਿਨ੍ਹਾਂ ਨੇ ਇਦਾਂ ਕੀਤਾ, ਹੁਣ ਬਜ਼ੁਰਗ ਖਾਣ ਕਿੱਥੋਂ? ਕਮਾਈ ਤਾਂ ਹੁਣ ਕਰ ਨਹੀਂ ਸਕਦੇ, ਸਰੀਰ ਚੱਲਦਾ ਨਹੀਂ। 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਪਹੁੰਚਾਉਣ ਦੀ ਸੇਵਾ ਹੁੰਦੀ ਮਹਾਰਾਜ ਜੀ ਦੀ ਮਿਹਰ ਨਾਲ। ਵਿਧਵਾ ਬੀਬੀਆਂ ਨੂੰ ਹਰ ਮਹੀਨੇ ਰਾਸ਼ਨ ਦੇਣ ਦੀ ਸੇਵਾ। ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 3 ਸਾਲਾਂ ਦਾ ਗੁਰਮਤ ਦਾ ਕੋਰਸ। ਇਸ ਤੋਂ ਇਲਾਵਾ ਨਾਲ ਦੇ ਪਾਸੇ ਜੀ ਦੇ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਬਣ ਰਹੀ, ਗੁਰਦੁਆਰਾ ਸਾਹਿਬ, ਵੱਡਾ ਦੀਵਾਨ ਹਾਲ। ਇਹ ਜੋ ਤੁਸੀਂ ਕਿਣਕਾ ਦਿੰਦੇ ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ। ਤੇ ਮੇਰੀ ਨਿਮਰਤਾ ਸਹਿਤ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਨੀ। ਫਿਰ 113 ਯੂਨਿਟ ਕਿਸ ਤੋਂ ਵੀ ਡਬਲ ਟ੍ਰਿਪਲ ਕੰਮ ਹੋ ਜਾਣਗੇ। ਇਹ ਪੱਕੇ ਮਹੀਨਾਵਾਰੀ ਡੋਨਰ ਬਣੋ। 100 ਰੁਪਈਆ ਕੱਢ ਸਕਦੇ ਹੋ ਮਹੀਨੇ ਦਾ, 500 ਕੱਢ ਸਕਦੇ, 1000, ਜਿੰਨੀ ਤੁਹਾਡੀ ਵਿੱਤ ਹੈ। 1000 ਕੱਢ ਸਕਦੇ ਹੋ, 2000, 5000, 10000, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ। ਹਰ ਮਹੀਨੇ ਪੱਕੇ ਮਹੀਨਾਵਾਰੀ ਡੋਨਰ ਬਣੋ। ਟੀਵੀ ਸਕਰੀਨ ਤੇ ਨੰਬਰ ਚੱਲਦੇ ਨੇ ਤੇ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਪੱਕੇ ਮਹੀਨਾਵਾਰੀ ਡੋਨਰ ਬਣ ਕੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ, ਆਖੋ ਧੰਨ ਬਾਬਾ ਦੀਪ ਸਿੰਘ। ਬਾਕੀ ਜਿਹੜੀ ਨਵੀਂ ਕਿਤਾਬ ਆਈ ਹੈ ਕੁਦਰਤ ਕੇ ਸਭ ਬੰਦੇ, ਉਹ ਕਿਤਾਬ ਮੰਗਵਾਉਣ ਲਈ ਜਾਂ ਜਿਹੜੀਆਂ ਚਿੱਪਾਂ ਨੇ, ਹਰ ਵੇਲੇ ਤੁਹਾਡੇ ਘਰ ਵਾਹਿਗੁਰੂ ਦੀ ਧੁਨੀ ਚੱਲਦੀ ਰਹੇ। ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਉਹ ਚਿੱਪਾਂ ਮੰਗਵਾਉਣ ਲਈ, ਜਪਜੀ ਸਾਹਿਬ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ ਦੀ ਚਿੱਪ ਮੰਗਵਾਉਣ ਲਈ ਟੀਵੀ ਸਕਰੀਨ ਤੇ ਜਿਹੜੇ ਨੰਬਰ ਚੱਲਦੇ, ਸੰਪਰਕ ਕਰ ਲੈਣਾ। ਕੋਰੀਅਰ ਰਾਹੀਂ ਇਹ ਚੀਜ਼ਾਂ ਵੀ ਤੁਹਾਡੇ ਘਰ ਪਹੁੰਚ ਜਾਣਗੀਆਂ, ਤਾਂ ਜੋ ਤੁਹਾਡੇ ਘਰਾਂ ਦੀ ਵਾਈਬ੍ਰੇਸ਼ਨ, ਤੁਹਾਡੇ ਘਰਾਂ ਦਾ ਮਾਹੌਲ ਚੇਂਜ ਹੋਵੇ। ਗੁਰੂ ਮਿਹਰ ਕਰੇ, ਦੂਰੋਂ ਨੇੜਿਓਂ ਜਿੱਥੋਂ ਚੱਲ ਕੇ ਆਏ ਸਭ ਨੂੰ ਗੁਰੂ ਰਾਮਦਾਸ ਭਾਗ ਲਾਉਣ, ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਟੌਰ ਨਾਲ ਸਾਰੇ ਆਖੋ ਨੇ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ।
ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ
ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।